ਵੈਲਕਮ ਬੈਕ ਨਾਜ਼ਰੀਨ। ਔਰ ਪ੍ਰੋਗਰਾਮ ਦੇ ਇਸ ਆਖਰਲੇ ਹਿੱਸੇ ਦੇ ਵਿੱਚ ਮੈਂ ਇਹ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਵੱਡੇ ਮਸਾਇਲ ਦਾ ਡਿਸਕਸ ਕਰਦੇ ਰਹਿੰਦੇ ਆ, ਲੇਕਿਨ ਕੌਮਾਂ ਜਿਹੜੀਆਂ ਨਾ ਹਮੇਸ਼ਾ ਮੁੱਢ ਤੋਂ ਜਿਹੜੇ ਨਤਾਇਜ ਨਿਕਲਦੇ ਨੇ ਜਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਉਸ ਤੋਂ ਬਾਅਦ ਹੌਲੀ ਹੌਲੀ ਉੱਤੇ ਜਾਂਦੀਆਂ ਨੇ। ਇਹ ਜਿਹੜੀ ਖਬਰ ਹੈ ਇਹ ਇੱਕ ਖਬਰ ਨਹੀਂ ਹੈ ਬਲਕਿ ਇੱਕ ਧਚਕਾ ਹੀ ਸਮਝ ਲਓ। ਇੱਕ ਐਸਾ ਧਚਕਾ ਉਸ ਸੋਚ ਨੂੰ ਜਿਹਨੇ ਅੱਜ ਵੀ 2025 ਦੇ ਵਿੱਚ ਜਹਾਲਤ ਤੇ ਇਨਕਾਰ ਦੇ ਅੰਧੇਰਿਆਂ ਦੇ ਵਿੱਚ ਕੈਦ ਹੈ। ਨਾਜ਼ਰੀਨ, ਲਾਹੌਰ ਦੇ ਇਲਾਕੇ ਕੋਟ ਲਖਪਤ ਦੇ ਵਿੱਚ ਪੋਲੀਓ ਵਰਕਰਸ ਦੇ ਉੱਤੇ ਹਮਲਾ ਹੋ ਗਿਆ। ਦੁਨੀਆ ਚੰਦ ਤੇ ਪਹੁੰਚੀ ਪਈ ਹੈ, ਅਸੀਂ ਹਮਲੇ ਕਰਨ ਤੋਂ ਬਾਜ਼ ਨਹੀਂ ਆਉਂਦੇ ਪਏ। ਜੀ ਹਾਂ, ਉਹਨਾਂ ਪੋਲੀ ਵਰਕਰਸ ਦੇ ਉੱਤੇ ਜਿਹੜਾ ਨਾ ਉਹ ਹਮਲਾ ਕੀਤਾ ਗਿਆ ਜੋ ਕਿ ਆਉਣ ਵਾਲੀਆਂ ਨਸਲਾਂ ਨੂੰ ਮਾਜ਼ੂਰੀ ਦੇ ਨੇਰਿਆਂ ਚੋਂ ਕੱਢ ਕੇ ਬਚਾਉਂਦੀਆਂ ਨੇ, ਲੇਕਿਨ ਬਦਲੇ ਦੇ ਵਿੱਚ ਉਹਨਾਂ ਨੂੰ ਕੀ ਮਿਲਦਾ ਹੈ? ਇੱਟਾਂ, ਤਸ਼ੱਦੁਦ, ਉਹ ਵੀ ਖਾਤੂਨ ਪੋਲੀਓ ਵਰਕਰਸ ਦੇ ਨਾਲ। ਇੱਕ ਐਸੀ ਹੀ ਖਾਤੂਨ ਪੋਲੀਓ ਵਰਕਰ ਦੇ ਉੱਤੇ ਹਮਲਾ ਹੋਇਆ, ਸਿਰ ਫਟ ਗਿਆ, ਖੂਨ ਵਹਿਆ ਬਹੁਤ ਜ਼ਿਆਦਾ, ਲੇਕਿਨ ਉਹਦੇ ਹੱਥਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਸ਼ੀਸ਼ੀ ਜਿਹੜੀ ਹੈ ਨਾ ਉਹ ਨਹੀਂ ਕਿਤੇ ਆਸੇ ਪਾਸੇ ਹੋਈ, ਜਿਹੜੀ ਬੱਚਿਆਂ ਦੇ ਮੁਸਤਕਬਲ ਨੂੰ ਬਿਹਤਰ ਕਰਦੀ ਔਰ ਮਹਿਫੂਜ਼ ਬਣਾਉਂਦੀ ਹੈ। ਅੱਛਾ, ਇਹ ਉਹ ਲੋਕ ਨੇ ਜਿਹੜੇ ਧੁੱਪ ਦੇ ਵਿੱਚ, ਬਾਰਿਸ਼ ਦੇ ਵਿੱਚ ਜਿਹੜਾ ਨਾ ਉਹ ਹਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਡੀਲ ਕਰਦੇ ਨੇ, ਲੜਦੇ ਨੇ, ਮੁਹੱਲਿਆਂ ਵਿੱਚ ਜਾਂਦੇ ਨੇ, ਗਲੀਆਂ ਦੇ ਵਿੱਚ ਕੀਚੜ ਹੁੰਦਾ ਹੈ, ਲੇਕਿਨ ਫਿਰ ਵੀ ਉਹ ਜਿਹੜਾ ਹੈ ਨਾ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਨਾ ਉਹ ਪਿੱਛੇ ਨਹੀਂ ਹਟਦੇ। ਲੋਕਾਂ ਦੇ ਜਾ ਕੇ ਦਰਵਾਜ਼ੇ ਖਟਖਟਾਉਂਦੀਆਂ ਨੇ ਔਰ ਘਰ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹ ਪੋਲੀਓ ਪਿਲਾਉਂਦੀਆਂ ਨੇ, ਲੇਕਿਨ ਆਖਰ ਦੇ ਵਿੱਚ ਉਹਨਾਂ ਦੇ ਨਾਲ ਕੀ ਸਲੂਕ ਹੁੰਦਾ? ਸਿਰਫ ਉਹ ਆਪਣੇ ਬੱਚਿਆਂ ਨੂੰ ਇਹ ਚੀਜ਼ ਕਹਿੰਦੀਆਂ ਨੇ ਕਿ ਜੀ ਤੁਹਾਡਾ ਬੱਚਾ ਮਹਿਫੂਜ਼ ਹੋ ਜਾਵੇ ਤਾਂ ਕਰਕੇ ਅਸੀਂ ਆਏ ਹਾਂ ਜੀ ਤੁਹਾਡੇ ਕੋਲ, ਲੇਕਿਨ ਉਹਨਾਂ ਦੇ ਉੱਤੇ ਹੀ ਇਸ ਤਰ੍ਹਾਂ ਦੇ ਜਿਹੜਾ ਨਾ ਉਹ ਹਮਲੇ ਕੀਤੇ ਜਾਂਦੇ ਨੇ। ਨਾਜ਼ਰੀਨ, ਇਹ ਉਹ ਲੋਕ ਨੇ ਜਿਹੜੇ ਧੁੱਪ ਦੇ ਵਿੱਚ, ਬਾਰਿਸ਼ ਦੇ ਵਿੱਚ, ਗਲੀ ਮੁਹੱਲਿਆਂ ਦੇ ਵਿੱਚ ਕੀਚੜਾਂ ਤੋਂ ਨੰਗ ਕੇ ਜਿਹੜਾ ਨਾ ਉਹ ਜਾ ਕੇ ਇੱਕ ਘਰ ਦਾ ਬੂਹਾ ਖੜਕਾਉਂਦੇ ਆ ਤਾਂ ਕਿ ਉਹ ਸਿਰਫ ਇਹ ਕਹਿ ਸਕਣ ਕਿ ਜੀ ਹਾਂ ਸਾਡਾ ਬੱਚਾ ਮਹਿਫੂਜ਼ ਹੈ। ਲੇਕਿਨ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਹਜੇ ਤੱਕ ਆਪਾਂ ਜਿਹੜਾ ਨਾ ਉਹ ਦਕਿਆ ਨੂੰ ਅਸੀਂ ਸੋਚ ਵਾਲੇ ਹਾਂ। ਕੁਛ ਲੋਕ ਹਜੇ ਵੀ ਇਹ ਸਮਝਦੇ ਨੇ ਕਿ ਵੈਕਸੀਨ ਪਤਾ ਨਹੀਂ ਇਹ ਕਿਹੜੀ ਕੋਈ ਵੱਡੀ ਸਾਜ਼ਿਸ਼ ਹੈ। ਇਹ ਪਾਕਿਸਤਾਨ ਹੈ, ਉਹ ਮੁਲਕ ਜਿਹਨੇ ਦਹਿਸ਼ਤਗਰਦੀ ਦਾ ਮੁਕਾਬਲਾ ਕੀਤਾ, ਜ਼ਲਜ਼ਲੇ, ਸੈਲਾਬ, ਹਰ ਆਫਤ ਬਰਦਾਸ਼ਤ ਕੀਤੀ ਹੈ, ਲੇਕਿਨ ਇੱਥੇ ਹਜੇ ਵੀ ਇਹ ਆਲਮ ਹੈ ਕਿ ਇਹ ਪੋਲੀਓ ਤੋਂ ਆਜ਼ਾਦ ਨਹੀਂ ਹੋ ਪਾਇਆ, ਕਿਉਂਕਿ ਆਪਾਂ ਜਿਹੜਾ ਨਾ ਉਹ ਇਲਮ ਨੂੰ ਸਾਜ਼ਿਸ਼ ਤੇ ਜਹਾਲਤ ਨੂੰ ਈਮਾਨ ਸਮਝ ਲੈਂਦੇ ਹਾਂ। ਆਪਣੀਆਂ ਸਾਡੀਆਂ ਕਰਤੂਤਾਂ ਠੀਕ ਨਹੀਂ ਹੈਗੀਆਂ, ਲੇਕਿਨ ਸਾਨੂੰ ਹੁਕਮਰਾਨ ਚੰਗੇ ਚਾਹੀਦੇ ਨੇ। ਇੱਕ ਪਾਸੇ ਤਾਂ ਹਕੂਮਤ, ਫੌਜ, ਪੁਲਿਸ ਤੇ ਲੱਖਾਂ ਹੈਲਥ ਵਰਕਰਸ ਜਿਹੜੇ ਨੇ ਉਹ ਆਪਣੀ ਜਾਨ ਜਿਹੜੀ ਹੈ ਨਾ ਉਹ ਦਾਅ ਤੇ ਲਾ ਦਿੰਦੇ ਆ ਤਾਂ ਕਿ ਵਾਇਰਸ ਨੂੰ ਜਿਹੜਾ ਨਾ ਉਹ ਖਤਮ ਕੀਤਾ ਜਾਵੇ, ਤੇ ਦੂਜੇ ਪਾਸੇ ਚੰਦ ਘਰਾਣੇ ਐਸੇ ਨੇ, ਉਹ ਲੋਕ ਨੇ ਕਿ ਉਹ ਇੱਕ ਅਫਵਾਹ ਨੂੰ ਮਜ਼ਹਬ ਸਮਝ ਲੈਂਦੇ ਕਿ ਭਾਈ ਜਿਹੜੀ ਆਹ ਗੱਲ ਕੀਤੀ ਹੈ ਨਾ ਇਹਦੇ ਪਿੱਛੇ ਕੋਈ ਗੇਮ ਹੈ। ਇਹ ਉਹੀ ਮੁਹਿੰਮ ਹੈ ਜਿਹਦੇ ਵਿੱਚ ਦਰਜਨੋਂ ਪੋਲੀਓ ਵਰਕਰਸ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਕਬਾਇਲੀ ਇਲਾਕਿਆਂ ਦੇ ਵਿੱਚ, ਕਰਾਚੀ ਦੇ ਵਿੱਚ, ਕੋਇਟਾ ਦੇ ਵਿੱਚ ਕੋਈ ਗੋਲੀ ਨਾਲ ਮਾਰ ਦਿੱਤਾ ਜਾਂਦਾ ਹੈ ਤੇ ਕਿਸੇ ਦੇ ਉੱਤੇ ਕੋਈ ਨਾ ਕੋਈ ਜਾਨੀ ਹਮਲਾ ਕਰਕੇ ਉਹਨੂੰ ਮਾਰ ਦਿੰਦੇ ਆ। ਅੱਜ ਲਾਹੌਰ 'ਚ ਵੀ ਇਹੀ ਕਾਰਨਾਮਾ ਸਰ ਅੰਜਾਮ ਹੋਇਆ। ਅੱਜ ਲਾਹੌਰ ਦੇ ਵਿੱਚ ਇੱਕ ਹੋਰ ਖਾਤੂਨ ਵਰਕਰ ਜਿਹੜੀ ਹੈ ਨਾ ਉਹ ਲਹੂ ਲੁਹਾਨ ਹੋ ਗਈ, ਸਿਰਫ ਇਸ ਵਾਸਤੇ ਕਿ ਉਹ ਕਿਸੇ ਦੇ ਬੱਚੇ ਨੂੰ ਜ਼ਿੰਦਗੀ ਦੇਣਾ ਚਾਹੁੰਦੀ ਸੀ। ਆਪਾਂ ਦੁਨੀਆ ਦੇ ਉਨ ਚੰਦ ਆਖਰੀ ਮਮਾਲਿਕ 'ਚ ਸ਼ਾਮਲ ਆ ਜਿੱਥੇ ਅੱਜ ਵੀ ਪੋਲੀਓ ਮੌਜੂਦ ਹੈ। ਦੁਨੀਆ ਜਿਹੜੀ ਹੈ ਨਾ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਵੀ ਦੁਨੀਆ ਕਿਹੜੇ ਪਾਸੇ ਜਾ ਰਹੀ ਹੈ ਤੇ ਆਪਾਂ ਕਿਹੜੇ ਪਾਸੇ ਜਾ ਰਹੇ ਹਾਂ। ਆਪਾਂ ਐਟਮ ਬੰਬ ਬਣਾ ਸਕਦੇ ਹਾਂ, ਠੀਕ ਹੈ, ਡਰੋਨ ਤਿਆਰ ਕਰ ਸਕਦੇ ਹਾਂ, ਲੇਕਿਨ ਕਿਹੜਾ ਕੰਮ ਨਹੀਂ ਕਰ ਸਕਦੇ? ਸਿਰਫ ਆਪਦੇ ਨਿਆਣਿਆਂ ਨੂੰ 2 ਕਤਰੇ ਨਹੀਂ ਅਸੀਂ ਪਿਲਵਾਣੇ। ਇਹਦੇ ਵਿੱਚ ਸਾਜ਼ਿਸ਼ ਹੈ। ਇਹ ਸਿਰਫ ਹਕੂਮਤ ਦੀ ਨਾਕਾਮੀ ਨਹੀਂ ਹੈ, ਇਹ ਇੱਕ ਇਜਤਮਾਈ ਨਾਕਾਮੀ ਹੈ। ਲੇਕਿਨ ਖੈਰ ਗੱਲ ਫਿਰ ਵੀ ਉੱਥੇ ਹੀ ਆ ਗਈ ਕਿ ਉਮੀਦ ਅੱਜ ਵੀ ਜ਼ਿੰਦਾ ਹੈ, ਕਿਉਂਕਿ ਸਾਡੇ ਕੋਲੇ ਹਜੇ ਵੀ ਉਹ ਲੋਕ ਹੈਗੇ ਨੇ ਜਿਹੜੇ ਪੋਲੀਓ ਵਰਕਰਸ ਨੂੰ ਆਪਣਾ ਖੂਨ ਦੇ ਕੇ ਇਹ 2 ਕਤਰੇ ਪਿਲਾਉਣ ਨਿਕਲਦੀਆਂ ਨੇ ਜਿਹੜੀਆਂ ਔਰਤਾਂ, ਉਹਨਾਂ ਦੇ ਵਾਸਤੇ ਜਿਹੜਾ ਉਹ ਸਿਕਿਉਰਿਟੀ ਵਾਸਤੇ ਵੀ ਖੜੇ ਹੁੰਦੇ ਨੇ। ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਫਰਾਹਮ ਕੀ ਜਾਂਦੀ। ਲੇਕਿਨ ਯਕੀਨ ਕਰੋ, ਜਦੋਂ ਤੱਕ ਇਹ ख्वाब ਜ਼ਿੰਦਾ ਹੈ ਨਾ ਪਾਕਿਸਤਾਨ ਦੀ ਰੂਹ ਜ਼ਿੰਦਾ ਹੈ। ਕੋਟ ਲਖਪਤ ਦਾ ਇਹ ਵਾਕਿਆ ਇੱਕ ਸਵਾਲ ਹੈ ਕਿ ਆਪਾਂ ਵਾਕਈ ਤਰੱਕੀ ਦੀ ਤਰਫ ਵਧਦੇ ਪਏ ਹਾਂ? ਕਿ ਆਪਾਂ ਉਹ ਕੌਮ ਆ ਜਿਹੜੀ ਸਾਇੰਸ ਤੇ ਇਲਮ ਤੇ ਇਨਸਾਨੀਅਤ ਨੂੰ ਇੱਜ਼ਤ ਦਿੰਦੀ ਹੈ?
ਇਹ ਉਹ ਕੌਮ ਹੈਗੀ ਹੈ ਜਿਹੜੀ ਇੱਕ ਮਾਸੂਮ ਬੱਚੇ ਨੂੰ ਜਿਹੜਾ ਨਾ ਉਹਦੇ ਵਾਸਤੇ ਆਉਣ ਵਾਲੇ ਮਸੀਹਾ ਨੂੰ ਜ਼ਖਮੀ ਕਰਦੀ ਹੈ। ਆਪਾਂ ਨੂੰ ਇਹ ਫੈਸਲਾ ਕਰਨਾ ਹੋਏਗਾ ਕਿ ਆਪਾਂ ਪੋਲੀਓ ਨੂੰ ਸ਼ਿਕਸਤ ਕਿੱਦਾਂ ਦੇਣੀ ਹੈ। ਇਹ ਪੋਲੀਓ ਆਪਣੇ ਜ਼ਿਹਨਾਂ ਦੀ ਇੱਕ ਬਿਮਾਰੀ ਬਣ ਕੇ ਸਾਰੀ ਜ਼ਿੰਦਗੀ ਕਿਤੇ ਆਪਣੇ ਨਾਲ ਤਾਂ ਨਹੀਂ ਰਹੇਗਾ। ਇਹ ਉਹਨਾਂ 2 ਕਤਰਿਆਂ ਦੀ ਜੰਗ ਹੈ, 2 ਕਤਰੇ ਜ਼ਿੰਦਗੀ ਦੇ, 2 ਕਤਰੇ ਇਨਸਾਨੀਅਤ ਦੇ, 2 ਕਤਰੇ ਉਮੀਦ ਦੇ। ਉਹ ਅੱਲਾ पता नहीं ਸਾਡੇ ਕੋਲ ਉਮੀਦ पता नहीं ਕਦੋਂ ਆਣੀ ਹੈ। ਵੈਸੇ ਬਹਰਹਾਲ ਕੁਝ ਟੌਪਿਕਸ ਐਸੇ ਹੁੰਦੇ ਨੇ ਕਿ ਇਨਸਾਨ ਸਿਆਸੀ ਤੌਰ ਤੇ ਗੱਲਬਾਤ ਕਰਦਾ ਹੈ ਔਰ ਇਸ ਤਰ੍ਹਾਂ ਦੇ ਵਾਕਿਆ ਤੋਂ ਬੰਦਾ ਨਾ ਗੈਰ ਮਾਮੂਲੀ ਸਮਝ ਕੇ ਇਹਨੂੰ ਕਹਿੰਦਾ ਕਿ ਵੀ ਇਹ ਇਸ ਵਾਕਿਏ ਨੂੰ ਜ਼ਰਾ ਖੁੱਡੇਲਨ ਕਰ ਦਿਓ। ਸਭ ਤੋਂ ਮੇਜਰ ਫੈਕਟਰ ਇਹੀ ਹੁੰਦਾ ਹੈ। ਕੌਮਾਂ ਇੱਥੋਂ ਹੀ ਬਣਦੀਆਂ ਨੇ ਤੇ ਇੱਥੋਂ ਹੀ ਨਿਕਲਦੀਆਂ ਨੇ। ਇਸ ਤੋਂ ਪਹਿਲੇ ਕਿ ਮੈਂ ਮਜ਼ੀਦ ਜਜ਼ਬਾਤੀ ਹੋ ਜਾ, ਪ੍ਰੋਗਰਾਮ ਦਾ ਜਿਹੜਾ ਵਕਤ ਹੈ ਉਹ ਖਤਮ ਹੋ ਗਿਆ। ਤੁਹਾਡੇ ਨਾਲ ਮੁਲਾਕਾਤ ਹੋਈ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਬਾਨ।